ਸਾਰੀ ਉਮਰ ਲੱਗਾ ਰਹਿ ਜੇ ਤੂੰ ਪਾ ਦੇਵੇਂ ਇੱਕ ਵੀ ਫੇਰ ਕਮੀ ਤੂੰ ਇਹਦੇ ਚ ਕਿਹੜੀ ਗੱਲ ਹੈ ਮੈਂ ਹੁਣ ਪਾ ਦੇਣਾ ਓਏ ਹੈਲੋ ਓ ਭਾ ਇਹ ਹੱਥ ਨਾਲ ਨਹੀਂ ਪਾਉਣੀ ਹਾਂ ਤੁਹਾਡਾ ਨਾਂ ਕੀ ਜੀ ਮੇਰੇ ਨਾਲ ਭਾਈ ਗੋਗਾ ਜੀ ਅਤੇ ਇਸ ਤਰ੍ਹਾਂ ਕਹੋ ਨਾ ਕਿਉਂਕਿ ਸਵਾਤਲ ਤੇ ਗੋਗਾ ਹੁੰਦਾ ਹੀ ਨਹੀਂ ਉਧਰ ਕੀ ਹੁੰਦਾ ਮਸ਼ਰਮ ਗੋਲਫ ਖੇਡ ਰਹੇ ਹਾਂਜੀ ਹਾਂਜੀ ਗੋਲਫ ਤੇ ਮੈਂ ਅੱਗੇ ਜਾਵਾਂ ਓਏ ਅੱਗੇ ਨਹੀਂ ਅੱਗੇ ਕਿੱਥੇ ਜਾਣਾ ਈ ਟਾਈਮ ਤੇ ਤੇਰਾ ਵੈਸੇ ਅੱਗੇ ਜਾਣ ਦਾ ਹੀ ਹੋਇਆ ਗੁੱਡ ਬਹੁਤ ਅੱਛੇ ਯਾਰ ਤੂੰ ਤਾਂ ਖੇਲ ਲੈਣਾ ਫਰਾਨ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਸੋ ਲੋ ਵੀ ਦੋਸਤੋ ਹਾਜ਼ਰ ਹੋਏ ਅੱਜ ਇੱਕ ਹੋਰ ਇੱਕ ਨਵੀਂ ਵੀਡੀਓ ਲੈ ਕੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਤੁਹਾਡੀ ਡਿਮਾਂਡ ਤੇ ਆ ਸੋ ਸਾਡੇ ਦੋਸਤ ਦਾ ਕਮੈਂਟ ਆ ਰਿਹਾ ਸੀਗਾ ਕਿ ਗੋਗਾ ਪਸਰੂਈ ਸਾਹਿਬ ਦੀ ਇੱਕ ਵੀਡੀਓ ਆ ਉਹਦਾ ਟਾਈਟਲ ਹੈਗਾ ਜੀ ਗੋਲਫ ਕਲੱਬ ਲਾਹੌਰ ਗੋਗਾ ਗੋਲਫਰ ਐਂਡ ਸਲੀਮ ਅਲਵੇਲਾ ਐਜ਼ ਅਰਾਈਵਡ ਟੂ ਮੇਕ ਅ ਜੋਕ ਸੋ ਜਿਹੜਾ ਕਿ ਆਪਣੇ ਗੋਗਾ ਸਾਹਿਬ ਨੇ ਉਹ ਗੋਲਫ ਦੇ ਪਲੇਅਰ ਬਣੇ ਨੇ ਤੇ ਜਿਹੜੇ ਆਪਣੇ ਸਲੀਮ ਸਾਹਿਬ ਨੇ ਉਹ ਉਹਨਾਂ ਨਾਲ ਜੋਕ ਖੌਲ ਕਰਦੇ ਨੇ ਹਨਾ ਤੇ ਦੇਖਦੇ ਆ ਕਿਵੇਂ ਦੀ ਜੁਗਲਬੰਦੀ ਰਹਿੰਦੀ ਇਹਨਾਂ ਦੀ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਇਹ ਪਲੇ ਕਰਦੇ ਨੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੀ ਵੀਡੀਓ ਦੇਖਣ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਆ ਕਰੋ ਤੇ ਆਪਣਾ ਵਲੌਗਿੰਗ ਚੈਨਲ ਹੈ ਜੀ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ ਉਹ ਵੀ ਜਾ ਕੇ ਚੈੱਕਆਊਟ ਕਰੋ ਉਹਦੇ ਉੱਤੇ ਆਪਣੀ 20 ਡੇ ਚੈਲੰਜ ਵਾਲੀ ਵੀਡੀਓ ਚੱਲ ਰਹੀ ਆ ਉਹ ਵੀ ਜ਼ਰੂਰ ਦੇਖਿਓ ਆਪਾਂ YouTube ਸਟੂਡੀਓ ਜਿਹੜਾ ਰੈਡੀ ਕਰ ਰਹੇ ਆ 20 ਦਿਨ ਦੇ ਵਿੱਚ ਸੋ ਬਹੁਤ ਹਾਰਡ ਆ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਕਿ 20 ਦਿਨ 'ਚ ਪੂਰਾ ਕੰਪਲੀਟ ਹੋ ਜਾਏ ਆਪਣਾ ਸਟੂਡੀਓ ਸੋ ਉਹਦੇ ਨਾਲ ਜੁੜਨ ਵਾਸਤੇ ਸਾਡਾ ਚੈਨਲ ਹੈਗਾ ਗਗਨਪ੍ਰੀਤ ਵਲੌਗਸ ਦੇ ਨਾਂ ਤੋਂ ਉਹ ਵੀ ਸਬਸਕ੍ਰਾਈਬ ਕਰ ਲਿਓ ਤੇ ਆ ਜਾਓ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਕਿੰਨਾ ਤਗੜਾ ਪਲੇਅਰ ਹੁੰਦਾ ਜੀ ਆਜੋ ਯਾਰ ਬਾਲ ਉਠਾਓ ਉਧਰ ਸੇ ਓਕੇ ਇਹ ਇੱਕ ਗੱਲ ਆ ਜਿਵੇਂ ਮਰਜ਼ੀ ਤੁਸੀਂ ਬੂਟ ਸ਼ੂਟ ਪਾ ਲਓ ਜੀਨਾਂ ਪਾ ਲਓ ਟੋਪੀ ਪਾ ਲਓ ਹਨਾ ਟੀ-ਸ਼ਰਟ ਪਾ ਲਓ ਪਰ ਜਿਹੜਾ ਗੋਗੇ ਦਾ ਕੁੜਤੇ ਪਜਾਮੇ 'ਚ ਇੱਕ ਟੌਰ ਲੱਗਦੀ ਨਾ ਓਰੀਜਨਲ ਜਿਹੜੀ ਰਿਐਲਿਟੀ ਆ ਨਾ ਉਹ ਕੁੜਤੇ ਪਜਾਮੇ 'ਚ ਗੋਗਾ ਸਾਹਿਬ ਦੀ ਟੌਰ ਆ ਤੇ ਉੱਦਾਂ ਵੈਸੇ ਤੁਸੀਂ ਭਾਵੇਂ ਕੋਟ ਪੈਂਟ ਵੀ ਪਾ ਲਓ ਗੱਲ ਨਹੀਂ ਬਣਦੀ ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਨੂੰ ਦੇਖਣਾ ਹੀ ਪਸੰਦ ਆਇਆ ਕਰਦੇ ਵੀ ਜਿਵੇਂ ਰੂਟੀਨ 'ਚ ਵੀਡੀਓ ਉਹਨਾਂ ਦੀ ਹੁੰਦੀ ਹੈ ਨਾ ਸੋ ਬਾਕੀ ਤੁਸੀਂ ਆਪਣੇ ਵਿਚਾਰ ਵੀ ਦਿਓ ਤੁਹਾਨੂੰ ਕਿੱਦਾਂ ਗੋਗਾ ਸਾਹਿਬ ਦੀ ਪਰਸਨੈਲਿਟੀ ਲੱਗਦੀ ਆ ਕੋਟ ਪੈਂਟ ਜੀਨ ਦੇ ਵਿੱਚ ਜਾਂ ਕੁੜਤੇ ਪਜਾਮੇ ਦੇ ਵਿੱਚ ये कितनी का हाइट तक अभी चली गई है जो मैंने शॉट लगाई है हैं 250 चलेगी है 250 चली गई है तेरे को इंची टेप है इतना कितना पता लग गया तेरे अच्छा आपका अंदाजा बड़ा अच्छा है भाई चलो ये वहाँ चलते हैं तो पता करते हैं कि कितनी हो गई है तो ये मुझे तो साह चढ़ गया है अभी कोई इसका क्या करे भाई बग्गी पे बैठ जाए चलो करते हैं कुछ अभी चलो पैदल चलते हैं देखते हैं आज क्या होता है बड़ी दूर जाना ना हेलो सर अस्सलाम वालेकुम वालेकुम अस्सलाम सर वेल डन आपकी गेम बहुत अच्छी है बस सारी उम्र हो गई है इधर एक्सपीरियंसड है ये पता है कि 25-30 साल हो गए मुझे इधर गोल्फ खेलते हुए पता लगेगा ना जो हूँ गेंद लब के ले आएगा वो कैडी होते हैं भाई उन्होंने लेकर आनी है तो आपसे 2 मिनट गुफ्तगू कर सकते हैं हाँ कर सकते हैं वो लेकिन मैं शॉट पंजाबी च गल करनी भाजी क्योंकि ਤੁਸੀਂ ਇਸ ਵੇਲੇ ਲਾਹੌਰ ਚ ਖੇਡ ਰਹੇ ਹੋ चलो पंजाबी हमें इधर पंजाब की है लेकिन ये ऑफिशियली इधर उर्दू चलती है इंग्लिश चलती है इसलिए इधर आओ ਤੇ ਤੁਸੀਂ ਸਵਾਦ ਤੋਂ ਆਏ ਹੋ नहीं आप बातों का स्वाद ना लें मैं इधर ही गेम करता हूँ ਤੁਹਾਡਾ ਨਾਂ ਕੀ ਜੀ मेरा ना भाई गोगा जी ਅਤੇ ਇਸ ਤਰ੍ਹਾਂ ਕਹੋ ਨਾ ਕਿਉਂਕਿ ਸਵਾਤਲ ਤੇ ਗੋਗਾ ਹੁੰਦਾ ਹੀ ਨਹੀਂ उधर की अंदर ਮਸ਼ਰਮ ਗੋਲਫ ਖੇਡ ਰਹੇ हाँ जी गोल्फ ते बचपन का शौक है जी गोल्फ जड़े मेरे पापा भी इत्थे ही खेलते सी मेरे दादा भी इत्थे ही खेलते ਸਟਿਕ ਦੇ ਨਾਲ हाँ जी स्टिक दे नाल ਤੁਸੀਂ ਤੇ ਉਹ ਆਪਣਾ ਬਰਾਤਾਂ ਦੇ ਅੱਗੇ ਸਟਿਕ ਘਮਾਉਂਦੇ ਨਹੀਂ ਸੀ ਹੁੰਦੇ ਪਹਿਲੇ ਦੂਲੇ ਦੇ ਅੱਗੇ ਕੋ ਨਾਮ ਬੈਂਡ ਬਾਜੀਆਂ ਵਾਲੇ नहीं वो तो और गेम होती है वो तो सोनी बैंड हीरो बैंड बाऊ बैंड वो वगैरह वो लोग करते हैं हम थोड़ा इधर करते हैं ਤੇ ਤੁਹਾਡੀ ਅਸਲ ਜਿਹੜੀ ਗਰਾਊਂਡ ਹੁੰਦੀ ਹੈ ਜਿਹਨੂੰ ਹਾਲੋ ਕਿਹਾ ਜਾਂਦਾ ਗੋਲ ਜਿਹੜੀ ਹੁੰਦੀ ਉਹ जी ਕਿੱਥੇ ਹੈ जी ਜੀ वो आगे है ਉਹ ਵੀ ਹੈ हाँ वो भी है वो आगे भी है ਆਓ ਜ਼ਰਾ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ कि तुसी की करना मसलन पूछ के ਨਹੀਂ ਮਾਇਆ ਸ਼ਰਟ ਵੀ ਤੁਸੀਂ ਅੱਛੀ ਪਾਈ ਆ ਲੇਕਿਨ ਇਹ ਪੈਂਟ ਤੇ ਅਲਾਉ ਹੀ ਨਹੀਂ ਹੈਗੀ ਇਸ ਗੇਮ ਵਾਸਤੇ मैं दरअसल रफ कर रहा हूँ ਰਾਜ ਵੇਚ ਤੇ ਨਹੀਂ ਦਿੱਤੀ ਕਿਸੇ ਨੂੰ टूर्नामेंट नहीं हो रहा वा मैं वैसे कैजुअली खेल रहा मैं इस करके मैं क्योंकि इतने ड्रैस पैंट लाओ आ वो मैं इस तरह ही आया मैं क्या थोड़ा जिहा मैं वार्म अप हो जा
ਫਿਰ ਮੈਂ ਉਹ ਪਹਿਨ ਲਵਾਂਗਾ। ਲੇਕਿਨ ਇਹ ਗੇਮ ਤੇ ਬੜੇ ਮਤਲਬ ਕਾਸਟਲੀ ਹੈਗੀ, ਤੁਸੀਂ ਕਿਸ ਤਰ੍ਹਾਂ ਖੇਡਦੇ ਹੋ? ਕਾਸਟਲੀ ਕੀ ਮੈਂ ਮਕਾਨ ਵੇਚ ਕੇ ਲਈਆਂ ਚੀਜ਼ਾਂ? ਨਹੀਂ ਇਹ ਲਾਓ ਆ ਸਾਰੀਆਂ ਚੀਜ਼ਾਂ ਇੱਥੇ ਉਹ ਪ੍ਰੋਵਾਈਡ ਕਰਦੇ ਆ ਸਾਨੂੰ। ਤੁਸੀਂ ਮੇਰੀ ਮੈਂਬਰਸ਼ਿਪ ਹੈ ਨਾ ਗੋਲਫ ਕਲੱਬ ਦੇ ਵਿੱਚ। ਤੁਹਾਡੀ ਹਾਂਜੀ। ਤੁਹਾਡੇ ਤੇ ਉਹ ਕਮੇਟੀ 'ਚ ਨਹੀਂ ਸੀ ਮੈਂਬਰਸ਼ਿਪ ਪਹਿਲੇ? ਹਾਜ਼ਰੀਆਂ ਲਾਉਂਦੇ ਸੀ ਤੁਸੀਂ? ਨਹੀਂ ਉਹ ਤੇ ਦਰੋਗਾ ਹੁੰਦਾ ਵਾ ਕਾਰਪੋਰੇਸ਼ਨ ਦਾ, ਮੈਂ ਕਿਉਂ ਹਾਜ਼ਰੀਆਂ ਲਾਉਣੀਆਂ? ਅੱਲਾ ਮਾਫੀ। ਤੁਸੀਂ ਇਹ ਕੀ ਗੋਲਫ ਖੇਲਣ ਦੇ ਹੋ? ਤੁਸੀਂ ਬਰਫ਼ ਵਾਲੇ ਗੋਲਫ ਵੇਚੋ, ਤੁਸੀਂ ਇਹ ਗੋਲਫ ਖੇਡ ਰਹੇ ਹੋ? ਕਿਹੜੇ ਬਰਫ਼ ਵਾਲੇ ਬਰਫ਼ ਵਾਲੇ ਗੋਲਫ ਨਹੀਂ ਹੁੰਦੇ, ਬੱਚਿਆਂ ਨੂੰ ਰੰਗ ਪਾ ਕੇ ਦੇਈਦਾ ਉੱਤੇ। ਭਾਈ ਕਿੰਨੇ ਦਾ ਗੋਲਫ? ਨਹੀਂ ਉੱਤੇ ਗੋਲਾ ਹੁੰਦਾ ਨਾ ਬਰਫ਼ ਦਾ। ਹਾਂ। ਬਾਕੀ ਇਹ ਆ ਵੀ ਇਹ ਬੜੀ ਅੱਛੀ ਚਲੋ ਤੁਰੇ ਵੀ ਚੱਲਦੇ ਆ, ਮਤਲਬ ਗਰਾਊਂਡ ਕਾਫੀ ਵੱਡੀ ਆ। ਮਿੰਟ 5 ਕੀ ਲੱਗਦੇ ਜੀ ਗੱਲਬਾਤ ਕਰਦਾ ਨਾ ਉਰਦੂ 'ਚ, ਤੇ ਪੰਜਾਬੀ ਆਟੋਮੈਟਿਕਲੀ ਬਾਹਰ ਆ ਜਾਂਦੀ, ਕਿਉਂਕਿ ਪੰਜਾਬੀ ਬੰਦਾ ਗੋਗਾ ਸਾਡਾ। ਹਾਂਜੀ ਜਾਂ ਚਲੋ। ਤੁਸੀਂ ਇੱਕੋ ਜਗ੍ਹਾ ਤੇ ਬਹਿ ਕੇ ਖੇਲਦੇ? ਨਹੀਂ ਇਹ ਤੇ ਤੈਨੂੰ ਪਤਾ ਵਾ ਪਹਿਲੀ ਸ਼ਾਟ ਜਿਹੜੀ ਆ 329 ਜਿਹੜੀ ਗਜ਼ ਦੀ ਹੁੰਦੀ ਆ ਉਹ ਮੈਂ ਮਾਰੀ ਆ ਹੁਣ ਸ਼ਾਟ। ਇਹ ਕੈਡੀ ਵੇ ਨਾਲ ਹੈ, ਮੈਂ ਹੁਣ ਬਾਲ ਲੈ ਕੇ ਆਏਗਾ। ਤੁਸੀਂ ਨਾਲ ਕੈਡੀ ਵੀ ਰੱਖਿਆ ਹੈ? ਕੈਡਾ ਸ਼ੋਖਾ ਹੋਇਆ ਤੂੰ ਯਾਰ, ਤੂੰ ਨਾਲ ਕੈਡੀ ਵੀ ਰੱਖ ਲਿਆ। ਦੇਖੋ ਨਾ ਅਲਾਓ ਹੁੰਦਾ ਵਾ ਸਾਨੂੰ ਇਹਨਾਂ ਨੇ ਨਾਲ। ਤੇਰੇ ਵਰਗਾ ਬੰਦਾ ਕ੍ਰਿਕਟ ਖੇਲਦਾ ਹੋਵੇ ਨਾ ਤੇ ਯਕੀਨ ਕਰ ਉਹਨੂੰ ਵਾਰੀ ਨਹੀਂ ਮਿਲਦੀ। ਐਵੇਂ ਜਦੋਂ ਤੂੰ ਨਹੀਂ ਜਾਣਾ, ਤੂੰ ਬਹਿ ਜਾ ਜਾਂ ਗੇਂਦ ਨਾਲੀ 'ਚ ਡਿੱਗ ਪਿਆ ਤੈਨੂੰ ਕਹਣਾ ਗੋਗੇ ਕੱਢੀ ਜ਼ਰਾ। ਇਹ ਤੇ ਵੈਲਫੇਅਰ ਦੇ ਕੰਮ ਵੀ ਤੇ ਕਰਨੇ ਚਾਹੀਦੇ ਆ ਨਾ, ਉਹ ਤੇ ਕੋਈ ਐਸਾ ਇਸ਼ੂ ਨਹੀਂ ਹੈ। ਹਾਂ ਨਹੀਂ, ਸਪੋਰਟਸਮੈਨ ਨੂੰ ਕਰਨਾ ਚਾਹੀਦਾ। ਨਾਲੀ 'ਚੋਂ ਵੀ ਗੇਂਦ ਕੱਢ ਲਵੇ, ਗਟਰ 'ਚੋਂ ਕੱਢ ਲਵੇ, ਜਿੱਥੋਂ ਮਰਜ਼ੀ ਗਟਰ ਚੋਂ ਕੱਢ ਲਵੇ ਕੀ ਮਤਲਬ? ਨਹੀਂ, ਗਟਰ 'ਚੋਂ ਇੱਕ ਕੱਢਣ ਜਾਂਦਾ ਅੱਗੋਂ ਕਿੰਨੀਆਂ ਮਿਲ ਜਾਂਦੀਆਂ ਉਹਨੂੰ। ਜਾਂ ਬੈਂਟੇ ਨਿਕਲਦੇ ਵਿੱਚੋਂ ਹੈ। ਇਹ ਆਪਕੀ ਸਹੀ ਗਰਾਊਂਡ ਹੈ ਮੇਰਾ ਖਿਆਲ। ਜਗ੍ਹਾ ਨੂੰ ਕੀ ਕਹਿੰਦੇ ਨੇ ਜੀ ਇਹ ਜਿੱਥੇ ਤੁਸੀਂ ਖਲੋਤੇ ਹੋ? ਇਸ ਜਗ੍ਹਾ ਨੂੰ ਜ਼ਮੀਨ ਕਹਿੰਦੇ ਆ। ਉਹ ਭਾਈ ਇਹ ਸਾਰੀ ਜਗ੍ਹਾ ਮੁਰਾਦ ਇਹਨੂੰ ਪਟਿੰਗ ਗ੍ਰੀਨ ਕਹਿੰਦੇ ਆ। ਇੱਥੇ ਪ੍ਰੈਕਟਿਸ ਕਰੀਦੀ ਆ ਕੇ ਨਾ, ਪਹਿਲੇ ਵਾਰਮ ਅਪ ਹੋਈਦਾ ਵਾ। ਅੱਛਾ, ਤੇ ਘਰੋਂ ਨਹੀਂ ਵਾਰਮ ਅਪ ਹੁੰਦੇ? ਭਾਵੇਂ ਜਦੋਂ ਗਾਲਾਂ ਕੱਢਦੀ ਤੁਹਾਨੂੰ ਵਾਰਮ ਅਪ ਹੋ ਜਾਂਦੇ? ਨਹੀਂ ਮੈਂ ਮੁਰਾਦ ਮੇਰਾ ਐਡੀ ਦੂਰ, ਮੇਰਾ ਬੇਦੀਆਂ ਰੋਡ ਤੇ ਘਰ ਆ, ਉੱਥੋਂ ਦੌੜਦਾ ਵਾਂ ਇੱਥੇ ਤੱਕ। ਨਹੀਂ ਇਹਨੂੰ ਪਟਮ ਗ੍ਰੀਨ ਕੀ? ਪਟਿੰਗ ਗ੍ਰੀਨ। ਤੇ ਤੁਸੀਂ ਤੇ ਇੱਥੇ ਘਾਹ ਕਟਿੰਗ ਨਹੀਂ ਸੀ ਪਹਿਲੇ ਕਰਦੇ? ਜਾਂ ਉੱਥੇ ਤੁਸੀਂ ਅੱਪਰ ਕਟਿੰਗ, ਸੂਟ ਕਟਿੰਗ, ਹੇਅਰ ਕਟਿੰਗ? ਨਹੀਂ ਭਾਈ ਇਹ ਪ੍ਰੈਕਟਿਸ ਵਾਸਤੇ ਹੁੰਦਾ। ਜਦੋਂ ਅਸੀਂ ਘਰੋਂ ਆਉਂਦੇ ਆ ਨਾ ਪਹਿਲਾਂ ਵਾਰਮ ਅਪ ਹੋਈਦਾ ਵਾ। ਇਸੇ ਗੱਡੀ ਤੇ ਆਉਂਦੇ ਤੁਸੀਂ ਜਿਹਦੇ 'ਚ? ਉਹ ਇਹ ਗੱਡੀ ਨਹੀਂ, ਮੇਰੀ ਆਪਣੀ ਗੱਡੀ ਹੁੰਦੀ ਆ ਬਾਊ, ਮੈਂ ਬਾਹਰ ਖੜੀ ਆ। ਅੱਛਾ। ਇਹ ਗੇਮ ਤੁਸੀਂ ਭਾਵੇਂ ਖੇਲ ਲਵੋ ਗੋਗਾ ਜੀ, ਇਹ ਕਿਸੇ ਨੇ ਮੰਨਣਾ ਨਹੀਂ ਯਾਰ। ਮੈਂ ਕਿਸੇ ਨੂੰ ਮਨਾਉਣਾ ਵਾ ਵੀ ਮੈਂ ਆਪਣੀ ਖੇਡਦਾ। ਮੇਰਾ ਆਪਣਾ ਇੱਕ ਸਟਿਲ ਕਾਂਗੜਾ ਖੇਡੋ, ਹੋਰ ਕੁਝ ਖੇਡੋ। ਇਹ ਖੁੱਤੀ 'ਚ ਤੂੰ ਗੇਂਦ ਪਾਉਂਦੇ ਆ, ਤੂੰ ਪਿੱਲਾਂ ਗੋਲੀ ਖੇਡ, ਖਰੋੜ ਖੇਡ, ਬਾਂਦਰ ਕਿੱਲਾ ਖੇਡ। ਉਹ ਭਾ ਤੈਨੂੰ ਕਿੰਨੇ ਭੇਜਤਾ ਵਾ ਇੰਟਰਵਿਊ ਵਾਸਤੇ, ਤੂੰ ਬਦਤਮੀਜ਼ੀ ਕਰ ਰਿਹਾ ਵਾ ਪ੍ਰੈਕਟਿਸ ਮੈਂ ਕਰਨ ਉਹ ਦੇ। ਬੰਦੇ ਵੇਖੇ ਉਧਰ ਖੇਲਦੇ ਬੜੇ ਮਾਸ਼ਾਅੱਲਾ, ਵੈਲ ਐਜੂਕੇਟਡ ਔਰ ਬੜੀ ਪਰਸਨੈਲਿਟੀ ਸੀ ਉਹਨਾਂ ਦੀ। ਤੁਸੀਂ ਮੈਂ ਵੀ ਪਰਸਨੈਲਿਟੀ ਲੈਸ ਹੈਗਾ, ਤੂੰ ਵੀ ਹੈਗਾ, ਤੇ ਆਪਾਂ ਇਹ ਗੇਮ ਨਾ ਖੇਡੀਏ। ਮੈਨੂੰ ਆਪਣੇ ਨਾਲ ਨਾ ਰਲਾ, ਸ਼ੁਕਰ ਹੈ ਅੱਲਾ ਦਾ ਪਰਸਨੈਲਿਟੀ ਬੜੀ ਆ। ਉਹ ਕਹਿੰਦੇ ਨਹੀਂ ਕੋਈ ਦਾਲ 'ਚ ਕਾਲਾ ਹੈ, ਮੈਂ ਕਹਿੰਦਾ ਇਹ ਘਾਹ 'ਚ ਕੁਛ ਕਾਲਾ ਹੈ। ਬਹੁਤ ਅੱਛੇ ਪੈ ਗਈ ਹੈ। ਤੇ ਇਹ ਬਹੁ ਐਵੇਂ ਨਹੀਂ ਜ਼ਿੰਦਗੀ ਗਾਲੀ। ਇੱਥੇ ਤੂੰ ਸਾਰੀ ਉਮਰ ਲੱਗਾ ਰਹਿ, ਜੇ ਤੂੰ ਪਾ ਦੇਵੇਂ ਇੱਕ ਵੀ ਫੇਰ ਕਮੀ ਤੂੰ। ਇਹਦੇ 'ਚ ਕਿਹੜੀ ਗੱਲ ਹੈ, ਮੈਂ ਹੁਣ ਪਾ ਦੇਣਾ। ਓਏ ਹੈਲੋ ਉਹ ਭਾ, ਇਹ ਹੱਥ ਨਾਲ ਨਹੀਂ ਪਾਉਣੀ। ਹੋਰ ਕਾਹਦੇ ਨਾਲ ਪਾਉਣੀ? ਇਹ ਪਟਰ ਦੇ ਨਾਲ ਪਾਈ ਦੀ ਆ। ਜਦੋਂ ਅੱਲਾ ਨੇ ਹੱਥ ਜੋ ਦਿੱਤੇ ਤੁਸੀਂ ਉਹਦੇ ਨਾਲ ਪਾਓ ਯਾਰ। ਇਹ ਚੌਲ ਆ ਵੀ ਤੂੰ ਬਾਸਮਤੀ ਦੇ ਪਾਉਣੀ ਉਹਦੇ 'ਚ, ਜਾਂ ਜਰਨਲ ਦੇ ਚੌਲ ਪਾਉਣੇ ਆ। ਤੇ ਕਦੀ ਤੁਹਾਨੂੰ ਖੇਡਦਿਆਂ ਕੋਈ ਚੀਜ਼ ਲੜੀ ਆ? ਲੜੀ ਮੈਂ ਐਮਾਜ਼ੋਨ ਦੇ ਜੰਗਲਾਂ 'ਚ ਗੇਮ ਕਰਦਾ ਵੀ ਮੈਨੂੰ ਐਨਾਕੋਂਡਾ ਲੜ ਜੂ ਜਾਂ ਕੋਈ। ਝਾੜੀਆਂ, ਘਾਹ, ਗ੍ਰੀਨਰੀ ਇੰਨਾ ਹੈਗਾ, ਕੋਈ ਨਾ ਕੋਈ ਨਿਕਲ ਹੀ ਆਉਂਦਾ ਇੱਥੋਂ। ਬਹੁਤ ਅੱਛੇ। ਇਹ ਕੀ ਕਰ ਰਹੇ? ਉਹ ਯਾਰ ਇੱਕ ਸਟਾਂਸ ਹੁੰਦਾ ਲੈਣਾ ਸ਼ਾਟ ਮਾਰਨ ਵਾਸਤੇ। ਸਾਰੀਆਂ ਜਿੱਦਾਂ ਸਿੱਖ ਕੇ ਆਇਆ ਕੀ ਗੱਲ, ਇਹ ਕੋਈ ਜਾਦੂ ਕਰ ਰਹੇ ਹੋ? ਉਹ ਯਾਰ ਇਹ ਸਟਾਂਸ ਲਈਦਾ ਵਾ, ਉਹਦੀ ਲੈਂਥ ਦੇਖੀ ਦੀ ਆ, ਲਾਈਨ ਦੇਖੀ ਦੀ ਆ ਵੀ ਕਿਹੜੀ ਲਾਈਨ ਤੇ ਉਹ ਮੈਂ ਕਿਹਾ ਪਤਾ ਨਹੀਂ ਤੁਹਾਡੇ ਘਾਹ ਦਾ ਟਾਈਮ ਹੋ ਗਿਆ। ਘਾਹ ਦਾ ਟਾਈਮ ਘਾਹ ਕੱਟਣ ਦਾ। ਖੋਤਾ ਬਣਾ ਲਿਆ ਗੋਗੇ ਨੂੰ? ਨਹੀਂ ਘਾਹ ਕੱਟਣ ਦਾ। ਘਾਹ ਕੱਟਣ ਦਾ, ਖੋਤਾ ਬਣਾਤਾ ਘਾਹ ਖਾਣ ਦਾ। ਕੀ ਗਿਆ ਹੁਣ ਬਹੁਤ ਅੱਛੇ। ਬੈਠਾ ਤੂੰ ਇੰਝ ਹੀ ਜਿਵੇਂ ਭਣਵਈਏ ਦੀ ਲਾਸ਼ ਆ ਰਹੀ ਹੁੰਦੀ। ਇੰਤਜ਼ਾਰ ਹੈ, ਐਨਕ ਲਾਉਣ ਲੱਗਾ। ਨਜ਼ਰ ਦਾ ਵੀ ਮਸਲਾ, ਦੂਰ ਦਿਖਣਾ ਪੈਂਦਾ ਨਾ। ਬਹੁਤ ਅੱਛੇ। ਲਾ ਲਓ ਐਨਕ, ਅੱਛੀ ਲੱਗ ਰਹੀ ਸੀ ਤੁਹਾਨੂੰ। ਸਟਾਰਸ ਲਾ ਲਿਆ। ਮੈਂ ਅੱਗੇ ਜਾਵਾਂ?
ਓਏ ਅੱਗੇ ਨਹੀਂ, ਅੱਗੇ ਕਿੱਥੇ ਜਾਣਾ ਈ? ਟਾਈਮ ਤੇ ਤੇਰਾ ਵੈਸੇ ਅੱਗੇ ਜਾਣ ਦਾ ਹੀ ਹੋਇਆ। ਚੱਲ ਗੁੱਡ, ਬਹੁਤ ਅੱਛੇ ਯਾਰ, ਤੂੰ ਤਾਂ ਖੇਲ ਲੈਣਾ। ਫਰਾਨ ਹੋ ਗਿਆ ਗੋਗਾ, यारो मेरे ਜਿਹੜਾ ਸਟਾਂਸ ਲਾਏ ਬਿਲਕੁਲ ਸਹੀ ਲਾਇਆ ਬਿਲਕੁਲ ਸਹੀ ਲਾਇਆ ਜੀ। काजू बादाम पिस्ता मेरे बैग में रख दिया है। जी सर, वो आपके बैग में ही है। ਤੁਸੀਂ ਇੱਥੇ ਵੇਚਦੇ ਹੋ ਗਰਾਊਂਡ 'ਚ? यार ਵੇਚਦੇ ਮੈਂ ਸਵਾਦ ਚ ਆਉਣਾ ਵਾ, ਮੈਂ ਮੇਰਾ ਖੁਸ਼ਕ ਮੇਵਾ ਵੀ ਅੱਜ ਯਾਦ ਇਹ ਪਲੇਅਰ ਬਣਿਆ ਤੇ ਬੜਾ ਤਗੜਾ ਰਿਚ ਮੈਨ ਕੋਈ ਬਣਿਆ ਹੈ ਹਨਾ, ਕਿਉਂਕਿ ਜਿਹੜੀ ਆ ਖੇਡ ਰਿਹਾ ਨਾ ਗੇਮ ਆ ਗੋਲਫ, ਸੋ ਇਹ ਅਮੀਰਾਂ ਦੀ ਗੇਮ ਮੰਨੀ ਗਈ ਹੈ ਵੀ ਇਹ ਰਿਚ ਲੋਕੀ ਜਿਹੜੇ ਰਿਚ ਪੀਪਲ ਨੇ ਉਹ ਖੇਡਦੇ ਨੇ, ਕਿਉਂਕਿ ਐਕਸਪੈਂਸਿਵ ਆ, ਬਹੁਤ ਮਹਿੰਗੀ ਗੇਮ ਆ। ਤੇ ਅਸੀਂ ਬਾਹਰ ਵੀ ਦੇਖਿਆ ਉੱਥੇ ਗੋਰੇ ਖੇਡਦੇ ਨੇ ਇੱਦਾਂ ਗੇਮਾਂ, ਇਹਨਾਂ ਦੇ ਕੋਲ ਬਹੁਤ ਕਿੱਟ ਹੁੰਦੀ, ਕਿੱਟ ਦੇ ਵਿੱਚ ਆਹ ਚੀਜ਼ਾਂ ਰੱਖੀਆਂ ਹੁੰਦੀਆਂ ਖੇਡਣ ਵਾਲੀਆਂ ਜੋ ਵੀ ਆ, ਕਿ ਆਪਾਂ ਨੂੰ ਇੰਨੀ ਨੌਲੇਜ ਨਹੀਂ ਗੇਮ ਬਾਰੇ ਵੀ ਹੁਣ ਆਪਾਂ ਨੂੰ ਬੈਟ ਬਾਲ ਦੀ ਨੌਲੇਜ ਆ, ਛੋਟੇ ਹੁੰਦੇ ਖੇਡਦੇ ਰਹੇ ਆ। ਸੋ ਦੇਖਦੇ ਕਿ ਗੁੱਗਾ ਸਾਹਿਬ ਹੁਣ ਅੱਜ ਰਿਚ ਬਣੇ ਨੇ ਪੂਰੇ। ਇੱਥੇ ਯਾਨੀ ਕਿ ਗੇਮ ਕਰਦੇ ਹੋ, ਖਾਂਦੇ ਵੀ ਹੋ? ਵੀ ਮੈਂ ਚਤਰਾਲ ਚ ਗੇਮ ਕਰਨ ਆਇਆ, ਮੈਂ ਵੀ ਮੈਂ ਤੇ ਖਰੋੜ ਵੇਚਦਾ। ਓਏ ਇਹ ਚੀਜ਼ਾਂ ਸਾਡੀ ਵਾਰਮ ਅਪ ਹੋਣ ਵਾਸਤੇ ਨਾਲ ਨਾਲ ਫਿਰ ਥੋੜੀ ਥੋੜੀ ਲਈਦੀ ਆ ਨਾ ਚੀਜ਼। ਯਾਨੀ ਕਿ ਤੁਹਾਨੂੰ ਮਤਲਬ ਕਿ ਉਹ ਕਮੀ ਹੋ ਜਾਂਦੀ ਫਿਰ ਥੋੜੀ ਆ ਬਹੁਤ? ਜਿਹੜਾ ਸਟੈਮਨਾ ਲੂਜ਼ ਹੋ ਜਾਂਦਾ ਨਾ, ਫਿਰ ਉਹਦੇ ਨਾਲ ਹਾਇਰ ਕਰੀਦਾ ਵਾ, ਜਾਂ ਚਾਕਲੇਟ ਵਗੈਰਾ ਖਾਣਾ ਮੈਂ। ਉਹ ਭਾਈ ਰਹਿਣ ਦੇ, ਤੂੰ ਖੁਦਾ ਦਾ ਵਾਸਤਾ ਤੂੰ ਮੁੰਡੇ ਨੂੰ ਦੇ, ਉਹਨੂੰ ਕਹੀ 50 ਰੁਪਏ ਦੇ ਚਨੇ ਤੇ 2 ਨਾਨ ਲੈ ਆ, ਅੱਛਾ ਜਾਂ ਜੇਬ 'ਚ ਮਰੂੰਡਾ ਰੱਖ, ਤੂੰ ਲੋਕ ਖਾ, ਚਨੇ ਜੇਬ 'ਚ ਰੱਖਿਆ ਕਰ, ਫੱਕਾ ਮਾਰਿਆ ਉਹਦਾ। ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਖੇਲਦਿਆਂ ਹੋਇਆ? ਮੈਨੂੰ ਤਕਰੀਬਨ ਮੈਕਸਿਮਮ 25 ਇਅਰਸ ਹੋ ਗਏ। 25 ਈਅਰ, ਯਾਨੀ ਕਿ 25 ਸਾਲ। 25 ਸਾਲ। ਇਹੋ ਤੁਸੀਂ ਕੁਝ ਹੋਰ ਕੰਮ ਕਰਦੇ, ਤੁਹਾਡਾ ਕੋਈ ਬਣ ਜਾਂਦਾ, ਕੋਈ ਸਰ ਜਾਂਦਾ? ਨਹੀਂ ਹੋਰ ਤੁਸੀਂ ਕਿਹੜੇ ਕੰਮਾਂ 'ਚ ਪੈ ਕੰਮ ਗਏ? ਕਿਹੜਾ ਕਰ ਲੈਂਦਾ ਮੈਂ? ਗੁੱਲੀ ਡੰਡੇ ਦਾ ਬਿਹਤਰੀਨ ਤੂੰ ਪਲੇਅਰ ਆ। ਤੂੰ ਪਿੱਠੂ ਗੋਲ ਗਰਮ ਖੇਡ, ਇਲ ਕਾਂਗੜਾ ਖੇਡ, ਤੂੰ ਸ਼ੱਕਰ ਭੁੱਜੀ ਕਿ ਨਹੀਂ ਉਹ ਖੇਡ, ਸਟਾਪੂ ਖੇਡ, ਤੂੰ ਗੋਲਫ ਹੀ ਖੇਡ ਰਿਹਾ ਯਾਰ। ਤੈਨੂੰ ਕਿਸੇ ਨੇ ਨਹੀਂ ਸਮਝਾਇਆ ਮਹੱਲੇ 'ਚ? ओ भाई फिर मैं उर्दू बोलने लगता हूँ, मैं ਨਹੀਂ आपके ਨਹੀਂ, लिए ਉਰਦੂ ਨਹੀਂ, पंजाबी। ਪੰਜਾਬੀ ਬੋਲੋ ਤੁਸੀਂ। ਉਰਦੂ ਤੁਹਾਨੂੰ ਬੁਲਾਵਾਂਗੇ, ਇੱਕ ਜਗ੍ਹਾ ਹੋਏਗੀ। ਉਹ ਕਿੱਥੇ ਹੈ? ਐਕਚੁਅਲੀ ਇਹ ਸਾਡੇ ਬਾਪ ਦਾਦਾ ਤੋਂ ਇਹ ਗੇਮ ਚੱਲੀ ਆ ਰਹੀ ਆ, ਫਿਰ ਉਹ ਇਸ ਕਰਕੇ ਅਸੀਂ ਸਾਡੀ ਉਹ ਯਾਰ ਇਹ ਨਵਾਬਾਂ ਦੀ ਐਮਪੀ ਐਮਐਨਏ ਜਾਂ ਮਿਲ ਓਨਰ ਜਿਹੜੇ ਨੇ, ਜਾਂ ਸੀਐਸਐਸ ਕੀਤਾ ਹੋਵੇ, ਬੜੀ ਐਜੂਕੇਸ਼ਨ ਹੋਵੇ, ਫੇਰ ਬੰਦਾ ਖੇਡਦਾ। ਤੂੰ ਕਾਹਦੇ ਨਹੀਂ ਖੇਡਦਾ ਯਾਰ? ਕੀ ਕਿ ਅਮੀਰ ਹੀ ਖੇਡ ਸਕਦੇ। ਜਿੱਦਾਂ ਹੁਣ ਉੱਥੇ ਕੋਈ ਮੇਲਾ ਦਾ ਰੈਂਟ ਵਗੈਰਾ ਦੇਣਾ ਪੈਂਦਾ ਨਾ ਕਿ ਗਰਾਊਂਡ ਦਾ, ਫਿਰ ਜਿਹੜੀ ਇਹਦੀ ਗੇਮ ਦੇ ਆ ਖੇਡਣ ਵਾਲੇ ਨੇ ਜਿਹਨੂੰ ਔਜ਼ਾਰ ਗੋਲਫ ਖੇਡਣ ਲਈ ਯੂਜ਼ ਕਰਦੇ ਆ, ਸੋ ਇਹ ਮਹਿੰਗੀਆਂ ਚੀਜ਼ਾਂ ਨੇ ਸਾਰੀਆਂ ਹੀ। ਬੋਲ ਹੋ ਗਈਆਂ, ਬੋਲਾਂ ਨਾਲ ਵੀ ਖੇਡਦੇ ਨਾਲ, ਕਰਕੇ ਮਹਿੰਗੇ ਲੋਕੀ ਇਸ ਕਰਕੇ ਮਹਿੰਗੇ ਲੋਕੀ ਖੇਡਦੇ ਆ। ਮਹਿੰਗੇ ਨਹੀਂ ਮਤਲਬ ਰਿਚ ਆਹੋ ਰਿਚ ਲੋਕ ਕਰ ਰਹੇ। ਮਹਿੰਗੇ। ਤੂੰ ਉਹ ਕੋਈ ਖੇਡ ਆਪਣਾ ਯੱਸੂ ਪੰਜੂ ਤੇਰੇ ਹੱਥ ਲਾਲ ਹੋਣ, ਚਪੇੜਾ ਮਾਰ ਮਾਰ ਕਰਨ ਅਗਲੇ। ਪਿੱਠੂ ਗੇਮ ਬੜਾ ਖੇਡਦੇ ਹੁੰਦੇ ਛੋਟੇ ਹੁੰਦੇ, ਨੇ ਖੇਡੇ ਨਾ। ਫਿਰ ਇੱਕ ਹੁੰਦੀ ਬਾਂਦਰ ਕਿੱਲਾ, ਦੱਸਿਓ ਕਿਹਨੇ ਕਿਹਨੇ ਖੇਲਿਆ? ਜੁੱਤੀਆਂ ਨਾਲ ਮਾਰਦੇ, ਪੱਕਾ ਸਾਰਿਆਂ ਨੇ ਖੇਡਿਆ ਹੋਊਗਾ। ਜਿਹੜੇ ਮਤਲਬ ਕਿ ਸਾਡੀ ਏਜ ਨਾਲ ਮੈਚ ਕਰਦੇ ਆ ਨਾ, 30-31 ਸਾਲ ਦੀ ਉਮਰ ਜਿਹਨਾਂ ਦੀ ਹੋਊਗੀ, ਉਹ ਜ਼ਰੂਰ ਇਹ ਗੇਮ ਖੇਡੀ ਹੋਊਗੀ। ਬਾਂਦਰ ਕਿੱਲਾ ਦੇ ਜੁੱਤੀ ਜਿੱਥੇ ਪੈਂਦੀ ਪੈਣ ਦੇ, ਬਹੁਤ ਗੇਮ ਖੇਲੀ ਆਪਾਂ। ਮੈਂ ਨਹੀਂ ਖੇਡੀ। ਉਹ ਭਾਈ ਇਹ ਬੜੀ ਸੋਫਿਸਟੀਕੇਟਡ ਗੇਮ ਹੈਗੀ ਆ। ਇੱਥੇ ਅਸੀਂ ਲੋਕ ਸਾਰੇ ਆਂਦੇ ਆ। ਚਲੋ ਠੀਕ ਹੈ, ਤੁਹਾਡਾ ਆਪਣਾ ਸ਼ੌਕ। ਹਾਂਜੀ ਯਾਰ, ਮੈਂ ਉੱਥੇ ਮੇਰੀ ਸ਼ਾਟ ਸੀ, ਮੈਂ ਡਰਾਈਵਰ ਨਾਲ ਸ਼ਾਟ ਮਾਰੀ ਆ। ਮੈਂ ਬਾਲ ਲੈਣੀ ਸੀ, ਤੁਸੀਂ ਮੈਨੂੰ ਇੱਧਰ ਲੈ ਆਏ। ਡਰਾਈਵਰ ਕਿਹੜਾ? ਉਹ ਗੱਡੀ ਦਾ ਡਰਾਈਵਰ ਜਿਹੜਾ? नहीं नहीं, ड्राइवर नहीं, वो स्टिक होती है, ड्राइवर जो बड़ी ਇਹ होती ਤੁਹਾਡੇ ਹੱਥ 'ਚ ਕੀ ਹੈ? है। ਹਾਂ ਇਸ ਟਿਕ ਨੂੰ ਡਰਾਈਵਰ ਚਲੋ ਫਿਰ ਇਹ ਡਰਾਈਵਰ ਨੂੰ ਕਹੋ ਸਾਨੂੰ ਉਧਰ ਲੈ ਚੱਲੇ। ओए ड्राइवर वो नहीं भावे, शॉट मारने वाला ड्राइवर है। तू न्यू खान वाला समझी जाना। ਚਲੋ ਆਓ। ਦੇਖਿਆ ਸਰ ਤੁਸੀਂ ਇੱਥੇ ਬਹਿਣਾ ਹੈ? और कितने जाना की ਅਸੀਂ ਅਸੀਂ ਪਿੱਛੋਂ ਰਕਸ਼ਾ ਕਰਾ ਲਈਏ ਫਿਰ? मैंने पीछे लमक जा, आधा किराया दे दे। ਇਹ ਸਟੂਡੈਂਟ ਆ ਭਾਜੀ, ਛਾਤੇ ਪਾ ਲਓ। तेरा मुंह स्टूडेंट वाला है ही नहीं। ਤੇਰਾ ਗੋਲਫ ਵਾਲਾ ਹੈਗਾ तू चाह वाला कह। ਭਾਜੀ। ਇਹਦੇ ਕੋਲ ਕਿਰਾਇਆ ਨਗਦ ਲੈਣਾ। ਸੁਣਿਆ ਉਹ ਕਹਿੰਦੇ ਪਹਿਲੇ ਵੀ ਇਹਨਾਂ ਕੋਲ ਪੈਸੇ ਲੈਣੇ, 3 ਵਾਰੀ ਘਰ ਲਾ ਕੇ ਆਏ ਇਹਦੇ ਤੇ ਹੀ ਇਹਨੂੰ। ओए भाई ग्राउंड वास्ते ਹੁੰਦੀ ਆ। ਇਹਨੂੰ ਬੱਗੀ ਕਹਿੰਦੇ ਜੀ? ਇਹ ਉਬਰ ਵਾਲਿਆਂ ਦੀ ਬੱਗੀ ਨਹੀਂ ਗੀ, ਇੱਥੇ ਵਾਸਤੇ ਸਿਰਫ ਚੱਲਦੀ ਹੈ। ਨਹੀਂ ਜੀ, ਇਹ ਬੱਗੀ ਆ ਤੇ ਤੁਸੀਂ ਘੋੜਾ ਦੇ ਵਿੱਚ ਬਹਾ ਲਿਆ। ਘੋੜਾ ਅੱਗੇ ਚਲੋ ਲਾਓ। ਯਾਰ ਫਜ਼ੂਲ ਗੱਲਾਂ ਨਾ ਕਰੋ ਤੁਸੀਂ। हम उधर ही आ रहे हैं फिर आपके पास। ਆਹੋ ਆ ਜਾਓ, ਅਗਰ ਤੁਸੀਂ ਇੰਜੋਏ ਕਰਨਾ ਵਾ ਤੇ ਕੋਈ ਇਨਫੋਰਮੇਸ਼ਨ ਲੈਣੀ ਹੈ ਇਸ ਗੇਮ ਦੇ ਬਾਰੇ, ਕਿਉਂਕਿ ਮੈਂ ਇਸ ਗੋਲਫ ਕਲੱਬ ਦਾ ਐਕਸਪੀਰੀਅੰਸਡ ਪਲੇਅਰ ਮੈਂ ਹੀ ਹਾਂ ਸਿਰਫ ਇੱਥੇ। अच्छा जी। 25 ਸਾਲ। तो ਇੱਥੇ ਜ਼ਾਹਦ ਭਾਈ ਹੁੰਦੇ ਨੇ ਜਿਹੜੇ? ਉਹ ਭਾਈ ਸ਼ਾਹ ਸਾਹਿਬ ਨੇ। ਸ਼ਾਹ ਸਾਹਿਬ ਬੇਸਿਕਲੀ ਮੇਰੇ ਉਸਤਾਦ ਨੇ। ਬਹੁਤ ਅੱਛੇ ਉਸਤਾਦ ਨੇ ਤੁਹਾਡੇ? ਹਾਂਜੀ। ਕੀ ਵਰਕਸ਼ਾਪ ਦਾ ਕੰਮ ਕਰ ਰਹੇ ਤੁਸੀਂ? ਤੁਸੀਂ ਕਹੋ ਮੇਰੀ ਕੋਚਿੰਗ ਕਰਦੇ ਨੇ ਜਾਂ ਮਤਲਬ ਇੱਥੋਂ ਦੇ ਹੋ?
ਉਹ ਯਾਰ ਟੀਚਰ ਨਾਲੇ ਕਹਿੰਦਾ ਮੈਂ ਉਰਦੂ ਬੋਲੋ ਨਾ ਇੰਗਲਿਸ਼, ਉਰਦੂ ਨਾ ਬੋਲੋ ਤੇ ਇੰਗਲਿਸ਼। ਪੰਜਾਬੀ 'ਚ ਟੀਚਰ ਨਹੀਂ ਕਹਿ ਸਕਦਾ ਤੂੰ? ਨਹੀਂ ਟੀਚਰ ਪੰਜਾਬੀ ਚ ਹੁੰਦਾ ਵਾ, ਉਸਤਾਦ ਹੁੰਦਾ ਵਾ ਪੰਜਾਬੀ। ਐ ਵੀ ਉਸਤਾਦ ਜੀ, ਇਹ ਤੇ ਉਹ ਲਾਰੀਆਂ ਅੱਡਿਆਂ 'ਚ ਹੁੰਦਾ। ਉਸਤਾਦ ਜੀ ਕੀ ਹਾਲ ਹੈ? ਉਸਤਾਦ ਜੀ ਕਿੱਧਰ ਜਾ ਰਹੇ ਹੋ? ਉਸਤਾਦ ਜੀ ਪਾਨਾ ਫੜਾਉਣਾ। ਤੇ ਯਾਰ ਉਹ ਨਹੀਂ ਗੱਲ, ਹਰ ਗੇਮ ਦੇ ਆਪਣੇ ਇੱਕ ਮਤਲਬ ਮੈਨੂਰਿਜ਼ਮ ਹੁੰਦੇ ਨੇ ਨਾ। ਲੇਕਿਨ ਇਹ ਹੁੰਦਾ ਵਾ ਕਿ ਚਲੋ ਉਸਤਾਦ ਕਹਿ ਲਓ, ਟੀਚਰ ਕਹਿ ਲਓ, ਪੰਜਾਬੀ ਚ ਤੇ ਫਿਰ ਉਸਤਾਦ ਹੀ ਕਵਾਂਗੇ ਨਾ। ਹੁਣ ਜਿਵੇਂ ਤੂੰ ਬਹੁਤਾ ਉਸਤਾਦ ਬਣ ਰਿਹਾ ਹੁਣ ਤੂੰ ਗੱਡੀ ਵਾਲੇ ਨੂੰ ਕਹੇਗਾ ਚਲੋ ਉਸਤਾਦ ਜੀ, ਮੈਂ ਵੀ ਪਿੱਛੇ ਖਲੋ ਜਾਵਾਂ? ਆਓ ਦੂਰ ਖਲੋ ਜਾ ਪਿੱਛੇ ਕਿਤੇ। ਨਹੀਂ ਇਹਦੇ ਤੇ ਇੱਥੇ ਬੰਦਾ ਖਲੋ ਸਕਦਾ ਹੈ? ਇਹ ਆਹ ਦੇਖੋ, ਖੜੇ ਹੋ ਜਾਓ ਤੁਸੀਂ। ਚਲੋ ਜੀ। ਚਲੋ ਆਫਤਾਬ, ਚਲੋ ਅਫਤਾਬ, ਚਲੋ ਜਿਵੇਂ ਕਹਿੰਦੇ ਨੇ ਆਫਤਾਬ ਯਾਰ ਕਲਰ ਘਰ ਸਟੇ ਕਰਨਾ ਵੀ ਆਪਾਂ ਉੱਥੇ ਤੇਰਾ ਖਾਣਾ ਸ਼ਾਨਾ ਵੀ ਖਾਣਾ। ਖਾਣਾ ਭੁੱਖ ਵੀ ਲੱਗ ਗਈ। ਬਹੁਤ ਜ਼ੋਰ ਕੇ ਬੋਲਦਾ। ਤੈਨੂੰ ਜ਼ਿੰਦਗੀ 'ਚ ਨਸੀਬ ਹੋਣੀਆਂ ਸੀ ਕਿ ਤੂੰ ਗੋਲਫ ਕਲੱਬ ਆਉਣਾ ਸੀ ਤੇ ਸਾਡੀ ਵਜ੍ਹਾ ਨਾਲ ਤੂੰ ਇਹ ਚੀਜ਼ਾਂ এনवायरमेंट ਦੇਖਣੀ ਸੀ ਹੈ। ਮੇਰਾ ਤੂੰ ਵੈਗਨਾਂ ਦੇ ਮਗਰ ਲਮਕਣ ਵਾਲਾ ਬੰਦਾ ਤੇ ਤੂੰ ਅੱਜ ਵੈਗਨ ਬੱਸਾਂ ਐਸ ਗੱਡੀ 'ਚ ਪਿੱਛੇ ਬੈਠਾ। ਤੂੰ ਵੀ ਅੱਲਾ ਦਾ ਇੱਕ ਸ਼ੁਕਰ ਵੀਡੀਓ 'ਚ ਪੁੱਛਿਆ ਸੀ ਦੋਸਤਾਂ ਨੂੰ ਕਿ ਵੈਗਨ ਕਿਹਨੂੰ ਕਹਿੰਦੇ। ਮੈਂ ਸੋਚਿਆ ਕੋਈ ਕਾਰ ਆ ਜਾਂ ਕੋਈ ਗੱਡੀ ਆ ਬੜੀ ਮਹਿੰਗੀ ਜਿਹਦੀ ਚਰਚਾ ਬਹੁਤ ਹੁੰਦੀ ਆ, ਪਰ ਉਹ ਬੱਸ ਨੂੰ ਵੈਗਨ ਕਹਿੰਦੇ ਨੇ। ਅਸੀਂ ਬੱਸ ਕਹਿੰਦੇ ਇੱਥੇ ਬੱਗੀ ਚਲਾਉਣਾ ਸੀ, ਐ ਖੇਲਣ ਲੱਗ ਪਿਆ, ਟ੍ਰੇਨ ਹੋ ਗਿਆ ਤੂੰ। ਤੇਰੇ ਵਰਗਾ ਬੰਦਾ 10 ਰੁਪਏ ਘੱਟ ਤੋਂ ਨਾ ਚੌਂਕ 'ਚ ਚੰਡਾ ਖਾਣ ਡਿਆ ਹੁੰਦਾ ਡਰਾਈਵਰ ਕੋਲ। ਤੇ ਅੱਜ ਤੂੰ ਇੱਥੇ ਗੋਲਫ ਕਲੱਬ 'ਚ ਫਿਰ ਰਿਹਾ ਸਾਡੀ ਵਜ੍ਹਾ ਤੇ। ਉਹ ਨਹੀਂ ਨਹੀਂ, ਕੋਈ ਐਸੀ ਗੱਲ ਨਹੀਂ, ਅਸੀਂ ਤੇ ਆਏ ਹੀ ਤੁਹਾਡੇ ਵਾਸਤੇ ਜੀ। ਅੱਛਾ ਜੀ, ਚਲੋ ਜੀ ਕਰੋ ਜੀ, ਈਗਲ ਕਰੋ। ਲੱਗ ਗਿਓ ਦੋ ਸ਼ੋਟ ਇੱਥੇ ਮਾਰਦੇ ਕਿਹੜੀ ਨਾ, ਏਡੀ ਸਾਇੰਸ ਲੱਗ ਆ? ਗਏ ਚੁੱਕ ਕੇ ਵਿੱਚ ਸੁੱਟ ਦੇ ਉਹਨੂੰ। ਇਹੋ ਤੇ ਗੇਮ ਹੁੰਦੀ ਆ, ਚੁੱਕ ਕੇ ਹੁਣ ਹੱਥ ਨਾਲ ਸੁੱਟਦਾ ਮੈਂ। ਯਾ ਲੈ ਇੱਥੋਂ ਪਾ ਕੇ ਖੁਸ਼ ਹੁੰਦੇ ਆ। ਉਹ ਇੱਥੋਂ ਨਹੀਂ ਉੱਥੋਂ ਆਈ ਆ ਇਹ, ਤੇਰੇ ਨਾਲ ਸੀ। ਅੰਨਾ ਸੀ ਤੂੰ ਦੇਖਿਆ ਨਹੀਂ ਜਿਹੜੀ ਮੈਂ ਸ਼ਾਟ ਈਗਲ ਸ਼ਾਟ ਮਾਰੀ ਆ, ਇਹ ਉਹੀ ਗੇਂਦ ਆਈ ਇੱਥੇ। ਯਾਰ ਅੰਨਾ ਤੂੰ ਏ, ਉਹ ਇੱਧਰ ਗਈ ਪੱਤਿਆਂ ਵੱਲ, ਉੱਥੇ ਜਾ ਕੇ ਲੱਭ ਯਾਰ। ਇਹ ਉੱਥੋਂ ਹੀ ਆਈ ਐ ਇਹਨੂੰ ਇੱਥੇ। ਨਹੀਂ ਤੇ ਇਹ ਤੁਸੀਂ ਹੁਣ ਕੱਢਣੀ ਤੁਹਾਡੇ ਪਿਓ ਨੇ ਆ। ਇਹ ਕੈਡੀ ਕੱਢਣਗੇ ਭਾਈ, ਅਸੀਂ ਕਿਉਂ ਕੱਢਣੀ ਆ? ਅਸੀਂ ਕਾਹਦੇ ਵਾਸਤੇ ਤੁਸੀਂ ਕੱਢੇ ਕੈਡੀ, ਇਹ ਕੀ ਚੱਕਰ ਹੈ ਭਾਈ? ਅਸੀਂ ਮੁਰਾਦ ਅਸੀਂ ਪੇ ਕਾਹਦਾ ਕਰਦੇ ਆ? ਇਹ ਕੈਡੀ ਕਾਹਦੇ ਵਾਸਤੇ? ਇਹ ਉਹ ਕੈਡੀ ਕੱਢੇਗਾ ਬਾਲ ਇਹਦੇ ਵਿੱਚ। ਤੇ ਇਹਨਾਂ ਸਟਿੱਕਾਂ ਦੇ ਨਾਂ ਦਾ ਨਹੀਂ ਪਤਾ ਹੈਗਾ ਕਿਹੜੀਆਂ ਕਿਹੜੀਆਂ ਹੈਗੀਆਂ। ਇਹ ਕਿਹੜੀ ਸਟਿੱਕ ਨਾਲ ਤੁਸੀਂ ਬਾਲ ਪਾਇਆ? ਉਹ ਗਰੀਬ ਆਦਮੀ, ਤੂੰ ਸਨੋਕਰ ਖੇਲਦਾ ਰਿਹਾ ਮਹੱਲੇ 'ਚ, ਗਲੀ 'ਚ ਨਾ ਬਿਲੀਅਰਡ ਖੇਲਦਾ, ਉਹਨੂੰ ਸਟਿੱਕ ਨਹੀਂ ਕਹਿੰਦੇ, ਇਹਨੂੰ ਆਇਰਨ ਕਹਿੰਦੇ ਆ। ਇਹ ਮੈਂ ਆਇਰਨ ਦੀ ਕਮੀ ਹੈ ਤੈਨੂੰ ਬਹੁਤ ਜ਼ਿਆਦਾ। ਕਦੀ ਕਦਾ ਡਰਾਈਵਰ ਤੂੰ ਆਇਰਨ ਹੱਥ 'ਚ ਰੱਖਿਆ ਵੱਖਰੇ ਕਰ, ਵੱਖਰੇ ਨੇ ਨਾ, ਬਲਕਿ ਆਇਰਨ ਖਾਇਆ ਕਰ। ਕੀ ਕਹਿਣ ਆਇਰਨ ਮੈਨ? ਯਾਰ ਮੈਂ ਉਹ ਜਿਹੜੀ ਤੂੰ ਸਟਿਕ ਕਹਿ ਰਿਹਾ ਨਾ, ਉਹਨੂੰ ਆਇਰਨ ਕਹਿੰਦੇ ਆ। ਮੇਰੀ ਸ਼ਾਟ ਜਿਹੜੀ ਲਾਈ ਆ ਨਾ ਮੈਂ, ਇਹ 58 ਵੈਜ ਦੇ ਨਾਲ ਲਾਈ ਹੈ। 58 ਵੈਜ। ਵੈਜ। ਕਿ ਤੈਨੂੰ ਕੋਈ ਹੈ ਵੈਜ ਕੋਈ ਕਿਸੇ ਦਾ? ਅੱਛਾ ਜੀ, ਤੇ ਇਹ ਬਾਲ ਹੁਣ ਇਹਦੇ ਨਾਲ ਪਾਇਆ ਤੁਸੀਂ, ਇਹਨੂੰ ਕੀ ਕਹਿੰਦੇ? ਇਹਨੂੰ ਪਟਰ ਕਹਿੰਦੇ, ਪਟਰ। ਪਟਰ। ਹਾਂਜੀ, ਦੇਖਿਆ ਪੱਟੂ ਚਲੋ। ਕਹਿੰਦੇ ਇਸ ਗਰਾਊਂਡ ਨੂੰ ਗ੍ਰੀਨ ਕਹਿੰਦੇ ਆ। ਅੱਗੇ ਕਾਫੀ ਦੇਰ ਹੋ ਗਈ ਤੈਨੂੰ ਇੱਥੇ, ਹੌਲੀ ਹੌਲੀ ਨਾਮ ਪਤਾ ਲੱਗ ਰਿਹਾ ਤੈਨੂੰ। ਮੈਨੂੰ ਨਾ ਕੀ ਵੀ 25 ਸਾਲ ਹੋ ਗਏ ਆ ਸਾਨੂੰ ਇੱਥੇ ਗੇਮ ਕਰਦਿਆਂ ਨੂੰ। ਤੇ ਘਰ ਗਿਆ ਹੀ ਨਹੀਂ, 25 ਸਾਲ ਇੱਥੇ ਹੀ ਰਿਹਾ। ਮੈਂ ਮਕਾਨ ਪਾ ਲਿਆ ਇੱਥੇ, ਘਰ ਜਾਂਦੇ ਹੀ ਆ, ਸਾਰੇ ਹੀ ਜਾਂਦੇ ਆ ਘਰ। ਕਿੰਨੇ ਘੰਟੇ ਗੇਮ ਕਰਦੇ ਹੋ ਤੁਸੀਂ? ਤਕਰੀਬਨ ਮੈਕਸਿਮਮ 2-3 ਘੰਟੇ ਤੇ ਲੱਗਦੇ ਹੀ ਆ ਨਾ। ਤੁਹਾਡੀ ਸਕਿਨ ਦਾ ਵੀ ਮਸਲਾ ਹੈ, ਮਤਲਬ ਧੁੱਪੇ ਤੁਹਾਡੇ ਕੋਲ ਨਹੀਂ ਖਲੋਤਾ ਜਾਂਦਾ। ਸਕਿਨ ਕਿੱਦਾਂ ਰਹਿ ਗਈ? ਅੱਛੀ ਠੀਕ ਇੱਧਰ ਆਓ। ਕਰ ਦਿੱਤਾ। ਇੱਕ ਤੇ ਮਿਨਰਲ ਵਾਟਰ ਲੈ ਕੇ ਆਓ ਤੇ ਅੰਬ੍ਰੇਲਾ ਲੈ ਕੇ ਆਓ। ਬੜੀ ਸਨਸ਼ਾਈਨ ਤੇਜ਼ ਹੋ ਰਹੀ ਆ ਤੇ ਮੇਰੀ ਮਸਲਾ ਬਣ ਰਿਹਾ ਸਕਿਨ ਦਾ। ਚਾਹ ਕਰ ਮਸਾਲਾ। ਕੀ ਤੁਸੀਂ ਮਿਨਰਲ ਪਾਣੀ ਪੀਂਦੇ ਹੋ? ਹਾਂਜੀ ਹਾਂਜੀ, ਮਿਨਰਲ ਵਾਟਰ ਚੱਲਦਾ ਨਾ ਐਕਚੁਅਲੀ। ਦੂਸਰਾ ਮੇਰਾ ਪੇਟ ਖਰਾਬ ਹੋ ਜਾਂਦਾ ਦੂਸਰਾ ਪਾਣੀ ਪੀਣ। ਓਏ ਹੋਏ ਹੋਏ, ਉਹ अमरेला भी इस्तेमाल करते हो? जी जी, आगे करो यार, इधर आगे करो। धूप इधर है, तुमने मेरी कंड पे पीछे लगाई हुई है अम्ब्रेला। ਇਹ ਕੰਡ ਪੇ ਉਹ ਭਾਈ ਇਹ ਰਹਿੰਦੇ ਤੁਸੀਂ ਭਾਈ ਇਹਨੂੰ ਨਲਕੇ ਤੇ ਲੈ ਜਾਓ ਤਾਂ ਕਿ ਉੱਥੇ ਮੂੰਹ ਲਾ ਕੇ ਪੀਵੇ। ਸਾਰੀ ਜ਼ਿੰਦਗੀ ਤੁਸੀਂ ਅੱਗੇ ਹੱਥ ਰੱਖ ਕੇ ਨਾ ਤੇ ਗੇੜ ਕੇ ਪੀਤਾ ਐ ਕਰਕੇ, ਅੱਧਾ ਪੀ ਲੈਂਦੀ, ਅੱਧੇ ਨਾਲ ਮੂੰਹ ਧੁੱਪ ਜਾਂਦਾ ਸੀ। ਬਹੁਤ ਅੱਛੇ। ਤੇ ਅਮਰੇਲਾ ਵੀ ਛਾਵੇਂ ਤੁਹਾਨੂੰ ਪਿੱਤ ਨਹੀਂ ਨਿਕਲ ਆਉਂਦੀ? हाँ हुण दस। ਪੀ ਲਿਆ ਪਾਣੀ, ਬੜੀ ਅੱਛੀ। ਇਹ ਕਿੰਨੇ ਦੀ ਲਈ ਤੁਸੀਂ? ਉਹ ਕਿੰਨੇ ਦੀ ਲਈ ਯਾਰ? ਮੈਂ ਪਠਾਣਾ ਕੋ ਲਈ ਆ। ਕਿੰਨੇ ਦੀ? ਇਹ ਇੱਥੇ ਹੁੰਦੀ ਆ। ਇਹ ਚੀਜ਼ਾਂ ਇਹ ਫੈਸਿਲਿਟੇਟ ਕਰਦੇ ਆ ਸਾਨੂੰ, ਜਿਹੜੇ ਮੈਂਬਰਸ਼ਿਪ ਹੁੰਦੀ ਹੈ ਜਿਨ੍ਹਾਂ ਦੀ। ਅੱਛਾ, ਅਮਰੇਲਾ ਵੀ ਉਹਨਾਂ ਦਾ ਹੀ ਆ? अम्ब्रेला ਉਹਨਾਂ ਦਾ। ਤੇਰਾ ਫਿਰ ਇੱਥੇ ਕੀ ਹੈ? मेरा की, मैं ਹੁਣ जगह मान ला ਇੱਥੇ। गाड़ी उनकी है, वो सारे जो स्टिके उनकी हैं, तो पानी भी वो तारू प्यार है। तू घरों की लेके आया? रॉयल पाम गोल। अच्छा अच्छा, पे करते हो। चलो सानू की ते कुछ अपने पे नू भी देंदे हो कि नहीं?
ਯਾਰ ਇੱਥੇ ਕਿਹੜਾ ਲੋਕ ਕਮਾਉਣ ਨਹੀਂ ਜਿਹੜਾ ਅਸੀਂ ਪੇ ਨੂੰ ਕੁਝ ਦੇ ਦਈਏ। ਇਹਦੇ ਚ ਤੁਸੀਂ ਕੋਈ ਕੱਪ ਕੁੱਪ ਚੁੱਕਿਆ, ਕੋਈ ਆਪਣਾ ਕੋਈ ਕਾਰਡ, ਕੋਈ ਤੁਹਾਡੇ ਕੋਲ ਕੋਈ ਐਸਾ? ਆ ਪਿਛਲੇ ਦਿਨਾਂ ਦੇ ਵਿੱਚ ਆਲ ਪੰਜਾਬ ਚੈਂਪੀਅਨਸ਼ਿਪ ਹੋਈ ਸੀ, ਉਹਦੇ ਚ ਮੈਂ ਸੈਕੰਡ ਆਇਆ ਸੀ। ਬਾਅਦ ਚ ਆਇਆ ਮਤਲਬ? ਕਹਿੰਦਾ ਮੈਂ ਸੈਕਿੰਡ ਆ ਗਿਆ, ਬਾਅਦ ਚ ਆਇਆ ਆਇਆ। ਦੂਜੇ ਨੰਬਰ ਤੇ ਆਇਆ ਬਾਅਦ ਚ। ਬਹੁਤ ਵਧੀਆ ਵੀਡੀਓ ਸੀ। ਜਿਹੜਾ ਗੋਗੇ ਸਾਹਿਬ ਨੇ ਇੱਕ ਔਰਾ ਜਿਹੜਾ ਆਪਣਾ ਬਣਾਈ ਰੱਖਿਆ maintain ਐਂਡ ਤੱਕ। ਪੂਰਾ। ਹਾਂ, ਪਰ ਪੰਜਾਬੀ ਵਿੱਚ ਨਿਕਲ ਗਈ ਉਹ ਤੇ ਬਲੱਡ ਚ ਨਾ ਉਹ ਨਿਕਲ ਹੀ ਜਾਂਦੀ, ਪਰ ਜਿਹੜਾ ਉਹਨਾਂ ਦੀ ਪਰਸਨੈਲਿਟੀ ਕੈਰੀ ਕੀਤੀ ਉਹਨਾਂ ਨੇ ਐਂਡ ਤੱਕ ਵੀਡੀਓ ਦੀ, ਲਾਜਵਾਬ ਸੀ। ਸੋ ਇਹ ਮਿਲਾ ਦੂਜੀ ਵੀਡੀਓ ਨਹੀਂ ਜੇ ਥੱਪੜ ਨਹੀਂ ਪਈ। ਇੱਕ ਹੋਰ ਆਪਾਂ ਵੀਡੀਓ ਬਣਾਈ ਸੀ ਜਿਹ 'ਚ ਧੱਫਾ ਨਹੀਂ ਪੈਂਦਾ, ਇਹ 'ਚ ਵੀ ਬਚ ਗਿਆ ਗੋਗਾ ਸਾਹਿਬ ਜੀ ਥੱਪੜ ਨਹੀਂ ਪਿਆ, ਨਹੀਂ ਤਾਂ ਲਾਜ਼ਮੀ ਇਹਨਾਂ ਦੀ ਹਰੇਕ ਵੀਡੀਓ ਦੇ ਵਿੱਚ ਸਲੀਮ ਸਾਹਿਬ ਇਹਨਾਂ ਥੱਪੜ ਮਾਰਦੇ ਆ। ਸੋ ਅਦਰਵਾਈਜ਼ ਇਹਨਾਂ ਦੀ ਵੀਡੀਓ ਬਹੁਤ ਸੋਹਣੀ ਲੱਗੀ ਹੈ, ਇੱਕ ਵਧੀਆ ਤਰੀਕਾ ਸੀਗਾ ਤੇ ਇੱਕ ਇਹਨਾਂ ਨੇ ਮੇਰੇ ਹਿਸਾਬ ਨਾਲ ਮਸ਼ਹੂਰੀ ਵੀ ਕੀਤੀ। ਇਹਨਾਂ ਦੀਆਂ ਟੀ-ਸ਼ਰਟਾਂ ਪਾਈਆਂ ਇਹਨਾਂ ਨੇ, ਹਨਾ, ਜਿਹੜਾ ਉਹਨਾਂ ਦਾ ਕਲੱਬ ਆ। ਸੋ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ, ਤੁਹਾਨੂੰ ਵੀਡੀਓ ਕਿੱਦਾਂ ਲੱਗੀ ਹੈ। ਬਾਕੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਦੋਸਤ ਨੇ ਸਾਨੂੰ ਕਮੈਂਟ ਕੀਤਾ ਸੀਗਾ, ਉਹਨਾਂ ਦਾ ਕਮੈਂਟ ਰੀਡ ਕਰਕੇ ਹੀ ਆਪਾਂ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਏ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ। ਤੇ ਬਾਕੀ ਸਾਨੂੰ ਕਮੈਂਟਾਂ 'ਚ ਦੱਸਿਓ ਕਿ ਅਮੀਰ ਲੋਕ ਹੀ ਕਿਉਂ ਖੇਡਦੇ ਨੇ, ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ। ਤੇ ਬਹੁਤ ਵਧੀਆ ਵੀਡੀਓ ਸੀ ਸਾਡੀ, ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਸਾਡੇ ਵਲੌਗਿੰਗ ਚੈਨਲ ਨੂੰ ਵੀ ਇਦਾਂ ਹੀ ਪਿਆਰ ਦਿਆ ਕਰੋ ਤੇ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜ਼ਰੂਰ ਦੇਖਿਆ ਕਰੋ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।